ਅਖਾਣ ਬੋਲਣ ਲੱਗਿਆ ਸਾਨੂੰ ਆਪਣੇ ਲਫ਼ਜ਼ਾਂ ਦੇ ਬੌਲ ਨੂੰ ਆਪਣੀ ਸਿਆਣਪ ਦੀ ਛਾਨਣੀ ਦੇ ਵਿੱਚੋਂ ਛਾਨਣਾ ਪੈਂਦਾ ਹੈ। ਮਾਂ ਮੋਈ ਪੋਹ ਦੇ ਪਾਲੇ ਤੇ ਧੀ ਦਾ ਨਾਂ ਰਜ਼ਾਈ। ਮਾਇਆ ਕੁਦਮ ਕਰੇਂਦੀ ਯਾਰ, ਮਾਟੀ ਘੋੜਾ ਮਾਟੀ ਜੋੜਾ, ਮਾਟੀ ਦਾ ਸਵਾਰ, ਜਿਸ ਮਾਟੀ ਪਰ ਚੋਖੀ ਮਾਟੀ ਤਿਸ ਮਾਟੀ ਹੰਕਾਰ, ਮਾਟੀ ਕੁਦਮ ਕਰੇਂਦੀ ਯਾਰ। ਲੱਡੂ ਮੁੱਕ ਗਏ, ਯਾਰਾਨੇ ਟੁੱਟ ਗਏ ਜੀ ਤੇ ਕੱਚੀ ਯਾਰੀ ਲੱਡੂਆਂ ਦੀ। ਯਾਰੀ ਮੇਰੇ ਨਾਲ ਨਹੀਂ ਸੀ, ਲੱਡੂਆਂ ਨਾਲ। ਲੱਖ ਮਰੇ ਤੇ ਲੱਖ ਪਾਲ ਨਾ ਮਰੇ। ਪੇਕਿਆਂ ਦਿੱਤੀ ਪਾਈ, ਮੈਂ ਇੱਕੋ ਡੰਗ ਪਕਾਈ, ਵਾਹ। ਤੇ ਦਹੀਂ ਮੇਰਿਆ ਸਾਈਆਂ, ਮੈਂ ਨਿੱਤ ਪਕਾਵਾਂ ਪਾਈ। ਮਾਂ ਪਿਓ ਦੀਆਂ ਗਾਲਾਂ ਤੇ ਘਿਓ ਦੀਆਂ ਨਾਲਾਂ। ਔਰ ਉਹ ਫਿਰ ਬੰਦਾ ਦੁਨੀਆ ਤੋਂ ਇੰਜ ਹੀ ਗਿਆ। ਔਰ ਉਹਨੇ ਇੱਕ ਬੜੇ ਮਸ਼ਹੂਰ ਸਿਆਸਤਦਾਨ ਨੂੰ ਮੁਤਬੰਨਾ ਬਣਾ ਕੇ ਤੇ ਆਪਣੀ ਜ਼ਮੀਨ ਉਹਦੇ ਨਾਂ ਲਵਾਈ। वो जहन्नुम भी अगर दे तो करूं शुक्र अदा, कोई अपना ही समझ कर तो सजा देता है। जे करिए ते तावी डरिए ते जे ना करिए ते तावी डरिए। पढ़े दा तू मान करी ना ते ना आखी मैं पढ़िया, ते ओ जब्बार कहार कहावे, मत्ते रोड़ देवे दुध कड़िया। ते जिन्स तोलिया ते मानस बोलिया ही पता लगदा है। जी बिल्कुल। ओ चल मेले नू चली। बिस्मिल्लाहिर्रहमानिर्रहीम। शुरू खुदा दे नामों, जिस दा जोड़ जवाब ना कोई, जिस दी रहमत बख्शिश वाला अंत हिसाब ना कोई। प्यारे वेखण वालिओ, पंजाबी माँ बोली दे जुबानों अदब ते सकाफत दे फरोग ते वधावे ते चढ़तल लई शुरू कीते जाण वाले तुहाडे अपने YouTube चैनल मेला TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਏ ਭਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ, ਨਾਲ ਲੱਗਾ ਹੋਇਆ ਘੰਟੀ ਦਾ ਬਟਨ ਜ਼ਰੂਰ ਦਬਾਇਆ ਜੇ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਸਾਹਿਬੋ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਸਾਡੇ ਵਾਸਤੇ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਉਂਝ ਤੇ ਅਸੀਂ ਬੋਲਣ ਲੱਗਿਆਂ ਜੋ ਵੀ ਸਾਡੇ ਮੂੰਹ 'ਚ ਆਵੇ ਬੋਲ ਦਿੰਦੇ ਆ, ਲੇਕਿਨ ਅਖਾਣ ਬੋਲਣ ਲੱਗਿਆ ਸਾਨੂੰ ਆਪਣੇ ਲਫ਼ਜ਼ਾਂ ਦੇ ਬੌਲ ਨੂੰ ਆਪਣੀ ਸਿਆਣਪ ਦੀ ਛਾਨਣੀ ਦੇ ਵਿੱਚੋਂ ਛਾਨਣਾ ਪੈਂਦਾ ਹੈ, ਤਾਂ ਕਿ ਸਾਡੀ ਗੁਫ਼ਤਗੂ ਦੇ ਵਿੱਚ ਅਨਜੋੜ ਸ਼ਬਦਾਂ ਦੇ ਜਿਹੜੇ ਰੋੜ ਨੇ ਜਾਂ ਫਾਲਤੂ ਲਫ਼ਜ਼ਾਂ ਤੇ ਅੱਖਰਾਂ ਦਾ ਜਿਹੜਾ ਮਿੱਟੀ ਘਟਾ ਹੈ, ਉਹ ਸਾਡੀ ਗੁਫ਼ਤਗੂ ਸਾਡੀ ਗੱਲਬਾਤ ਦੇ ਵਿੱਚੋਂ ਨਿਕਲ ਜਾਵੇ। ਤੇ ਫਿਰ ਜਿਹੜੇ ਬਾਕੀ ਨਰੋਏ ਸਾਫ਼ ਸੁਥਰੇ ਸੱਚੇ ਤੇ ਸਚੁੱਜੇ ਅੱਖਰ ਬਚਦੇ ਨੇ, ਉਹਨਾਂ ਦਾ ਅਖਾਣ ਅਸੀਂ ਬਣਾਉਂਦੇ ਹਾਂ। ਤਾਂਹੀਓ ਤੇ ਅਖਾਣ ਸਦੀਆਂ ਦੀ ਹਯਾਤੀ ਪਾ ਜਾਂਦਾ ਹੈ ਤੇ ਇਹ ਸਾਡੇ ਲਈ ਬੜਾ ਸਬਕ ਆਮੋਜ਼ ਤੇ ਮੱਤ ਭਰਿਆ ਵੀ ਹੁੰਦਾ ਹੈ। ਸਾਹਿਬੋ, ਅੱਜ ਫੇਰ ਤੁਸਾਂ ਬੜੇ ਹੀ ਪਿਆਰੇ ਬੜੇ ਹੀ ਖੂਬਸੂਰਤ ਬੜੇ ਮੱਤ ਭਰੇ ਅਖਾਣ ਸਾਨੂੰ ਭਿਜਵਾਏ ਨੇ। ਤੁਹਾਡੇ ਸਵਾਲਾਤ ਵੀ ਮੁਹੱਬਤ ਭਰੇ ਨੇ ਔਰ ਉਹਨਾਂ ਦੇ ਵਿੱਚੋਂ ਸਾਨੂੰ ਆਪੂ ਵੀ ਬਹੁਤ ਜ਼ਿਆਦਾ ਨੌਲੇਜ ਮਿਲਦਾ ਹੈ। ਆਓ ਤੁਹਾਡੇ ਸਵਾਲਾਤ ਤੇ ਤੁਹਾਡੇ ਅਖਾਣ ਲੈ ਕੇ ਚੱਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ ਤੇ ਚੱਲ ਕੇ ਉਹਨਾਂ ਕੋਲੋਂ ਤੁਹਾਡੇ ਸਵਾਲਾਤ ਦੇ ਜਵਾਬਾਤ ਤੇ ਤੁਹਾਡੇ ਭਿਜਵਾਏ ਹੋਏ ਅਖਾਣਾਂ ਦੇ ਮਤਲਬ ਪੁੱਛੀਏ ਤੇ ਜਾਣੀਏ। ਆਓ ਸਾਡੇ ਨਾਲ। अस्सलामु अलैकुम जनाबे अली जी। वालेकुम सलाम। सत बिस्मिल्ला जी आया जी। बाजवा साहब की हाल चाल है? मौजा मौजा खैरा मौजा लगी। अच्छा जनाब, पिछला साडा पूरा व्लॉग जिहड़ा सी जी 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 वो टुर गया सवालात दे जवाबात देंदे आ।
ਆਹੋ ਜੀ, ਉਹ ਵੀ ਤੇ ਜ਼ਰੂਰੀ ਸੀ ਨਾ। ਜ਼ਰੂਰੀ ਸੀ, ਅਸਾਂ ਮਿੱਤਰਾਂ ਨੂੰ ਰਾਜ਼ੀ ਕੀਤਾ ਆਹ, ਸਰ। ਮਿੱਤਰਾਂ ਨੂੰ ਰਾਜ਼ੀ ਰੱਖਣਾ ਜੀ। ਮਿੱਤਰਾਂ ਦੀ ਲੂਣ ਦੀ ਡਲੀ ਤੂੰ ਮਿਸਰੀ ਬਰੋਬਰ ਜਾਣੀ। ਵਾਹ 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 ਵਾਹ। ਤੇ ਚਲੋ ਜਨਾਬ, ਉਹ ਬਿਲਕੁਲ ਬੜੇ ਸਾਡੇ ਮਿੱਤਰ, ਸਾਡੇ ਵਿਊਅਰ ਖੁਸ਼ ਨੇ ਜੀ। ਜੀ ਤੇ ਅੱਜ ਹੁਣ ਜਨਾਬ ਅਸਾਂ ਪੌਣ ਤੋਂ ਹੀ ਨਾ, ਸ਼ੁਰੂ ਤੋਂ ਹੀ ਜੀ ਤੁਹਾਡੇ ਹਜ਼ੂਰ ਕੁਝ ਅਖਾਣ ਪੇਸ਼ ਕਰਨ ਦਾ ਮਤਾ ਪਕਾਇਆ ਹੋਇਆ ਹੈ। ਜੀ 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 ਭਈ ਅੱਜ ਅਖਾਣਾਂ ਦੇ ਜਵਾਬ ਦਿਓ। ਜੀ ਠੀਕ ਹੈ। ਇਟਲੀ ਤੋਂ ਸਰ ਅਹਿਮਦ ਮੁਖਤਾਰ ਸਾਹਿਬ, ਜੀ 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 ਇਹ ਵੀ ਸਾਡੇ ਬੜੇ ਪਿਆਰੇ ਨੇ। ਜੀ ਜੀ ਫਰਮਾਉਂਦੇ ਨੇ ਕਿ ਜੀ ਕੋਈ ਬਾਬਾ ਜੀ ਦਾ ਵਿਲਾਗ ਅਸੀਂ ਨਹੀਂ ਛੱਡਦੇ, ਜੀ ਜੀ ਪੂਰਾ ਵੇਖਦੇ ਆ, ਜਿੰਨਾ ਮਰਜ਼ੀ ਲੰਮਾ ਹੋਵੇ। ਵੀ ਨਾਲ ਦੱਸਦੇ ਨੇ ਵੀ ਤੁਹਾਡਾ ਲੰਮਾ ਬੜਾ ਹੁੰਦਾ ਹੈ। ਹਾਂਜੀ ਹਾਂਜੀ। ਤੇ ਉਹ ਜਨਾਬ ਫਰਮਾਉਂਦੇ ਨੇ ਕਿ ਮਾਂ ਮੋਈ ਹੂੰ। ਪੋਹ ਦੇ ਪਾਲੇ ਤੇ ਧੀ ਦਾ ਨਾਂ ਰਜ਼ਾਈ। ਹਾਂਜੀ ਹਾਂਜੀ। ਇਹਦਾ ਜਨਾਬ ਤਰਜਮਾ ਦੱਸੋ ਜੀ। ਇਹ ਅਖਾਣ ਜਿਹੜਾ ਨਾ ਜੀ, ਇਹ ਉਹਨਾਂ ਲੋਕਾਂ ਦੇ ਬਾਰੇ ਚ ਬੋਲਿਆ ਜਾਂਦਾ ਹੈ ਜੀ ਕਿ ਜਿਹੜੇ ਵੇਲਾ ਬਦਲਣ ਦੇ ਨਾਲ ਜਦੋਂ ਰਿਜ਼ਕ ਆ ਜਾਂਦਾ ਹੈ ਆਹਾ ਤੇ ਫਿਰ ਆਪਣੀ ਔਕਾਤ ਭੁੱਲ ਕੇ ਤੇ ਫੂੰ ਫੂੰ ਕਰਨ ਲੱਗ ਪੈਂਦੇ। ਹਾਂ ਹਾਂਜੀ ਹਾਂਜੀ ਕਿ ਦੱਸਿਆ ਗਿਆ ਕਿ ਉਹਦੀ ਮਾਂ ਦੇ ਕੋਲ ਤੇ ਪੋਹ ਮਹੀਨੇ ਦੇ ਵਿੱਚ ਰਜ਼ਾਈ ਕੋਈ ਨਹੀਂ ਸੀ। ਆਏ ਹਾਏ ਇੰਨੀ ਭੁੱਖ ਤੇ ਇੰਨੀ ਨੰਗ ਸੀ ਉਹਨਾਂ ਦੇ ਘਰ 'ਚ ਕਿ ਉਹਨਾਂ ਦੇ ਘਰ ਰਜ਼ਾਈ ਵੀ ਕੋਨੀ ਸੀ, ਲੇਪ ਵੀ ਕੋਨੀ ਸੀ ਕਿ ਆਪਣੇ ਆਪ ਨੂੰ ਪਾਲੇ ਤੋਂ ਬਚਾ ਲੈਂਦੇ। ਲੇਕਿਨ ਧੀ ਜਿਹੜੀ ਹੈ ਉਹ ਮਤਲਬ ਹੈ ਕਿ ਉਹਨੂੰ ਟੁੱਕਰ ਮਿਲ ਗਿਆ ਤੇ ਉਹ ਪੁੱਠੀਆਂ ਛਾਲਾਂ ਮਾਰਨ ਡੱਠੀਏ ਤੇ ਉਹ ਘਮੰਡ ਲੋਕਾਂ ਨੂੰ ਕਰਦੀ ਫਿਰਦੀ ਏ ਤੇ ਵਿਖਾਉਂਦੀ ਏ ਪਈ। ਤੋ ਬੰਦੇ ਦਾ ਜਿਹੜਾ ਨਾ ਜੀ ਇਹ ਦੌਲਤ ਮਾਇਆ ਜਿਹੜੀ ਹੈ ਨਾ ਜੀ, ਬੁੱਲੇ ਸ਼ਾਹ ਸਰਕਾਰ ਨੇ ਫਰਮਾਇਆ ਸੀ ਕਿ ਮਾਇਆ ਕੁਦਮ ਕਰੇਂਦੀ ਯਾਰ, ਮਾਟੀ ਘੋੜਾ ਮਾਟੀ ਜੋੜਾ ਮਾਟੀ ਦਾ ਸਵਾਰ, ਜਿਸ ਮਾਟੀ ਪਰ ਚੋਖੀ ਮਾਟੀ ਤਿਸ ਮਾਟੀ ਹੰਕਾਰ, ਮਾਟੀ ਕੁਦਮ ਕਰੇਂਦੀ ਯਾਰ। ਤੋ ਇਹ ਮਿੱਟੀ ਕੁੱਦਣ ਡਈ ਹੈ। ਹਾਂਜੀ, ਜਦੋਂ ਇਹ ਮਾਇਆ ਇਹ ਦੌਲਤ ਆਉਂਦੀ ਏ ਤੇ ਬੰਦੇ ਹਕਾਰੇ ਜਾਂਦੇ ਨੇ। ਹਾਂਜੀ, ਜਦੋਂ ਹਕਾਰੇ ਜਾਂਦੇ ਨੇ ਤੇ ਉਹ ਫਿਰ ਆਪਣਾ ਨਾਂ ਹੀ ਦੌਲਤ ਬਖਸ਼ ਰੱਖ ਲੈਂਦੇ ਜਾਂ ਦੌਲਤ ਬੀਬੀ ਰੱਖ ਲੈਂਦੇ ਨੇ। ਜਿਵੇਂ ਮਤਲਬ ਹੈ ਕਿ ਉਹ ਮਾਂ ਮਰ ਗਈ ਪੋਹ ਦੇ ਪਾਲੇ ਤੇ ਧੀ ਦਾ ਨਾਂ ਰਜ਼ਾਈ। ਤੇ ਉਹੋ ਜਿਹਾ ਲੋਕਾਂ ਨੂੰ ਲੋਕੀ ਜਦੋਂ ਟਿਚਕਰ ਕਰਨ ਲੱਗਦੇ ਨੇ ਤੇ ਉਹਨੂੰ ਇਹ ਅਖਾਣ ਬੋਲ। ਪਿਆਰਿਓ, ਸਾਡੀ ਮਾਂ ਬੋਲੀ ਪੰਜਾਬੀ ਚ ਆਖਦੇ ਨੇ ਵੀ ਥੋੜੀ ਚ ਬਹੁਤਾ ਪੈ ਗਿਆ। ਵੇਖੋ ਨਾ, ਛੋਟੇ ਭਾਂਡੇ ਦੇ ਵਿੱਚ ਜੋ ਬਹੁਤਾ ਦੁੱਧ ਜਾਂ ਪਾਣੀ ਪਾ ਲਈਏ ਤੇ ਫਿਰ ਉਹ ਬਾਹਰ ਹੀ ਡੁੱਲਣਾ ਹੈ ਨਾ ਜੀ। ਇਸੇ ਤਰ੍ਹਾਂ ਜਿਹੜਾ ਛੋਟੇ ਜ਼ਰਫ ਦਾ ਬੰਦਾ ਹੁੰਦਾ ਹੈ, ਜਿਹਦਾ ਪੈਮਾਨਾ ਛੋਟਾ ਹੁੰਦਾ ਹੈ, ਉਹਨੂੰ ਵੱਧ ਸ਼ੈ ਮਿਲ ਜਾਏ, ਨੇਮਤ ਅੱਲਾਹ ਪਾਕ ਜ਼ਿਆਦਾ ਦੇ ਦੇਵੇ, ਜ਼ਿਆਦਾ ਸਰਫਰਾਜ਼ ਕਰ ਦੇਵੇ ਮਾਲੋ ਦੌਲਤ ਨਾਲ, ਫਿਰ ਉਹ ਬੰਦਾ ਔਕਾਤੋਂ ਬਾਹਰ ਹੋ ਜਾਂਦਾ ਹੈ। ਤੇ ਉਹਦੀ ਇਹ ਕੈਫੀਅਤ ਜਿਹੜੀ ਹੈ ਨਾ, ਜਦੋਂ ਉਹ ਔਕਾਤੋਂ ਬਾਹਰ ਹੋ ਜਾਂਦਾ ਹੈ, ਆਪੇ ਚੋਂ ਬਾਹਰ ਹੋ ਜਾਂਦਾ ਹੈ, ਤੇ ਉਹਨੂੰ ਟਿਚਕਰ ਕੀਤੀ ਗਈ ਹੈ ਕਿ ਮਾਂ ਮਰ ਗਈ ਪੋਹ ਦੇ ਪਾਲੇ ਤੇ ਧੀ ਦਾ ਨਾਂ ਰਜ਼ਾਈ। ਬਾਬਾ ਜੀ ਅਬਾਸ ਅਨਵਰ ਸਾਹਿਬ ਲੰਦਨ ਤੋਂ ਪੁੱਛਦੇ ਨੇ ਭਈ ਲੱਡੂ ਗਏ ਮੁੱਕ ਤੇ ਯਰਾਨੇ ਗਏ ਟੁੱਟ। ਇਹਦੀ ਅਸਲ ਜਿਹੜੀ ਸੂਰਤ ਹੈ ਉਹ ਇਹ ਵੇ ਕਿ ਲੱਡੂ ਮੁੱਕ ਗਏ, ਯਰਾਨੇ ਟੁੱਟ ਗਏ ਜੀ, ਤੇ ਕੱਚੀ ਯਾਰੀ ਲੱਡੂਆਂ ਦੀ। ਵਾਹ, ਇਹ ਅਸਲ ਹੈ। ਇਹਦੀ ਲੰਦਨ ਤੱਕ ਪਹੁੰਚਦਿਆਂ ਸ਼ਕਲ ਵਿਗੜ ਗਈ ਹੈ। ਵਾਹ, ਤੇ ਉੱਥੇ ਜਾ ਕੇ ਤੇ ਉਹ ਇਸ ਤਰ੍ਹਾਂ ਦਾ ਬਣ ਗਿਆ ਜੀ। ਤੋ ਇਹ ਇੱਕ ਗੀਤ ਦਾ ਬੋਲ ਹੈ ਬੁਨਿਆਦੀ ਤੌਰ ਤੇ, ਲੇਕਿਨ ਇਹਨੂੰ ਖਾਣਾ ਦੇ ਪ੍ਰਸੰਗ 'ਚ ਵੀ ਰੱਖਿਆ ਜਾ ਸਕਦਾ ਹੈ ਜੀ ਕਿ ਬੰਦਾ ਜਦੋਂ ਕੋਈ ਸੌਖਾ ਹੋਵੇ ਜੀ ਜੀ ਹਾਂਜੀ, ਤੇ ਜਿਹੜੇ ਲਾਲਚੀ ਤੇ ਖਾਣ ਵਾਲੇ ਲੋਕ ਨੇ ਨਾ ਜੀ, ਉਹ ਉਹਨੂੰ ਬੜਾ ਚੌਧਰੀ ਸਾਹਿਬ ਤੇ ਖਾਜਾ ਸਾਹਿਬ ਤੇ ਮੀਆਂ ਸਾਹਿਬ ਆਂਦੇ ਨੇ। ਵਾਹ ਵਾਹ। ਤੇ ਨਾਲ ਉਹਦੇ ਭੱਜ ਕੇ ਤੇ ਜਨਾਬ ਅੱਜ ਮੱਛੀ ਨਾ ਖਾਈਏ, ਅੱਜ ਫਲਾਣਾ ਕੰਮ ਨਾ ਕਰੀਏ, ਤੇ ਉਹਨੂੰ ਖੜ ਕੇ ਤੇ ਉਹਦਾ ਖਰਚ ਕਰਾਉਂਦੇ ਰਹਿੰਦੇ ਨੇ। ਜਦੋਂ ਉਸ ਬੰਦੇ ਦੀ ਮਾਲੀ ਹਾਲਤ ਜ਼ਰਾ ਮਾੜੀ ਹੋ ਜਾਏ ਹਾਂਜੀ, ਤੇ ਉਹਦੇ ਤੋਂ ਬਾਅਦ ਜੇ ਉਹ ਫੋਨ ਵੀ ਕਰੇ ਤੇ ਯਾਰ ਮੈਂ ਜ਼ਰਾ ਵਿਹਲਾ ਨਹੀਂ, ਫੇਰ ਕਿਤੇ ਫੋਨ ਕਰਿਆ ਜੇ ਹਾਂਜੀ, ਮੈਂ ਹੁਣੇ ਆਪ ਕਰਨਾ, ਉਹਦਾ ਫੋਨ ਵੀ ਨਾ ਸੁਣਨਾ, ਉਹਦੀ ਗੱਲ ਵੀ ਨਾ ਗੋਲਣੀ ਹਾਂਜੀ। ਤੋ ਇਹ ਜਿਹੜਾ ਦੁਨੀਆ ਦਾ ਇਹ ਮਕਾਰ, ਇਹ ਦੁਨੀਆ ਮਕਾਰ ਹੀ ਹੈ ਨਾ ਜੀ। ਇਹਦਾ ਜਿਹੜਾ ਵਿਹਾਰ ਹੈ ਇਨਸਾਨਾਂ ਦਾ ਇਨਸਾਨਾਂ ਨਾਲ, ਉਹਦੇ ਮਤਲਬ ਉਹਦੇ ਮੰਦ ਤੇ ਚੰਗ ਨੂੰ ਇਹਦੇ ਚ ਨੌਲਿਆ ਤੇ ਗੌਲਿਆ ਗਿਆ ਹਾਂਜੀ। ਕਿ ਜਦੋਂ ਉਹਦੇ ਕੋਲ ਦੌਲਤ ਸੀ, ਉਹਦੇ ਸਾਰੇ ਉਹਨੂੰ ਮਿਲਦੇ ਸਨ, ਹੱਸ-ਹੱਸ ਕੇ ਲੱਡੂ ਖਾਂਦੇ ਸਨ
ਹਾਂਜੀ ਭੱਜ ਕੇ ਮਿਲਣਾ, ਸਲਾਮਾਂ ਵੀ ਕਰਨੀਆਂ। ਆਹ। ਤੇ ਜਦੋਂ ਉਹਦੇ ਦਿਨ ਮਾੜੇ ਆ ਗਏ ਨੇ ਤੇ ਹੁਣ ਉਹਦੇ ਨਾਲ ਕੋਈ ਸਲਾਮ ਦੁਆ ਲੈਣ ਨੂੰ ਤਿਆਰ ਵਾਹ, ਨਹੀਂ। ਵਾਹ, ਹਾਂਜੀ ਵਾਹ। ਤੇ ਉਹ ਫਿਰ ਜਦੋਂ ਵਹਿੰਦਾ ਨਾ ਇਹੋ ਜਿਹਾਂ ਦੋਸਤਾਂ ਨੂੰ, ਹਾਂ। ਤੇ ਉਹ ਆਂਦਾ ਵੀ ਲੱਡੂ ਮੁੱਕ ਗਏ, ਯਾਰਾਨੇ ਟੁੱਟ ਗਏ, ਤੇ ਕੱਚੀ ਯਾਰੀ ਲੱਡੂਆਂ ਦੀ। ਯਾਰੀ ਮੇਰੇ ਨਾਲ ਨਹੀਂ ਸੀ, ਲੱਡੂਆਂ ਨਾਲ। ਵਾਹ ਵਾਹ ਵਾਹ। ਲਓ ਜੀ ਪਿਆਰਿਓ, ਤੁਸੀਂ ਵੇਖਿਆ ਕਿ ਲੱਡੂ ਇੱਕ ਇਸਤਾਰਾ ਹੈ। ਹਾਂਜੀ ਮਾਲਦਾਰ ਬੰਦੇ ਦਾ, ਦੌਲਤ ਸੀ ਉਹਦੇ ਕੋਲ, ਲੱਡੂਆਂ ਦਾ ਜੋ ਵੱਡਾ ਥਾਲ ਧਰ ਕੇ ਕੋਈ ਬਾਹਰ ਬਹਿ ਜਾਏ ਤੇ ਸਾਰੀ ਦੁਨੀਆ ਕੋਲ ਖਲੋ ਕੇ ਇੱਕ ਇੱਕ ਦੋ ਦੋ ਲੱਡੂ ਖਾਣ ਲੱਗ ਪੈ ਗਈ। ਤੇ ਜਦੋਂ ਲੱਡੂ ਮੁੱਕ ਜਾਣਗੇ ਫੇਰ ਕਿਸੇ ਵੀ ਨਹੀਂ ਖਲੋਣਾ। ਤੇ ਬਾਬਾ ਜੀ ਬੜੀ ਸੋਹਣੀ ਗੱਲ ਕਰ ਛੱਡੀ ਵੀ ਜਿੰਨੀ ਦੇਰ ਮਾਲਦਾਰ ਆਦਮੀ ਨਾਲ ਯਾਰ ਬਾਸ਼ ਵੀ ਹੋਵੇ, ਯਾਰਾਂ ਦੋਸਤਾਂ ਨੂੰ ਖਵਾਉਂਦਾ ਪਿਆਂਦਾ ਰਵੇ, ਦਸਤਰਖਾਨ ਉਹਦਾ ਵਸੀ ਹੋਵੇ, ਤੇ 100 ਬੰਦਾ ਆ ਕੇ ਉਹਦੇ ਦਸਤਰਖਾਨ ਤੇ ਬਹਿੰਦਾ। ਤੇ ਜਦੋਂ ਉਹ ਆਪਣਾ ਦਸਤਰਖਾਨ ਲਪੇਟ ਦੇਵੇ ਤੇ ਲੋਕਾਂ ਨੂੰ ਪਤਾ ਹੋਵੇ ਵੀ ਹੁਣ ਉੱਥੇ ਗਿਆ ਕੱਖ ਨਹੀਂ ਲੱਭਣਾ, ਇਹਦੇ ਕੋਲੋਂ ਮਤਲਬ ਪੂਰਾ ਨਹੀਂ ਹੋਣਾ, ਅੱਗੇ 100 ਗਰਜ਼ਾਂ ਇਹਦੇ ਕੋਲੋਂ ਪੂਰੀਆਂ ਕਰਦੇ ਸਾਂ, ਹੁਣ ਕੱਖ ਨਹੀਂ ਹੋਣਾ, ਤੇ ਫਿਰ ਉਹਦੇ ਨਾਲ ਯਾਰਾਨਾ ਵੀ ਟੁੱਟ ਜਾਂਦਾ, ਉੱਥੇ ਫਿਰ ਆਉਂਦਾ ਹੀ ਕੋਈ ਨਹੀਂ। ਲੋ ਜੀ ਬਾਬਾ ਜੀ ਸਾਡੇ ਇੱਕ ਬੜੇ ਹੀ ਮੋਹਸਨ, ਸਾਡੇ ਮਿਹਰਬਾਨ, ਸਾਡੇ ਪਿਆਰੇ ਪਾਕਿਸਤਾਨ ਦਾ ਇੱਕ ਬਹੁਤ ਵੱਡਾ ਨਾਮ ਹੈ, ਬੜੇ ਵੱਡੇ ਮਸੀਹਾ ਨੇ, ਬੜੇ ਮਾਰੂਫ ਸਰਜਨ ਨੇ, ਮਾਸ਼ਾਅੱਲਾ, ਬ੍ਰਿਗੇਡੀਅਰ ਡਾਕਟਰ ਮੁਹੰਮਦ ਸੁਲਤਾਨ ਮੁਜ਼ੱਫਰ। ਮਾਸ਼ਾਅੱਲਾ ਜੀ, ਉਹ ਖੈਰ ਬੜੇ ਸਾਡਾ ਪ੍ਰੋਗਰਾਮ ਵੀ ਵੇਖਦੇ ਨੇ, ਮਾਂ ਬੋਲੀ ਨਾਲ ਪਿਆਰ ਵੀ ਕਰਦੇ ਨੇ, ਤੇ ਬੜੀ ਸਾਡੀ ਹੌਸਲਾ ਅਫਜ਼ਾਈ ਵੀ ਕਰਦੇ ਨੇ ਬ੍ਰਿਗੇਡੀਅਰ ਸਾਹਿਬ। ਉਹਨਾਂ ਜਨਾਬ ਆਖਿਆ ਕਿ ਬਾਬਾ ਜੀ ਤੋਂ ਪੁੱਛੋ ਜਾ ਕੇ ਭਈ ਲੱਖ ਮਰੇ ਤੇ ਲੱਖ ਪਾਲ ਨਾ ਮਰੇ। ਹਾਂਜੀ ਇਹਦਾ ਕੀ ਤਰਜਮਾ ਹੈ ਜੀ? ਇਹਦਾ ਮਤਲਬ ਹੈ ਜੀ ਕਿ ਬੰਦਾ ਜਿਹੜਾ ਨਾ ਜੀ, ਵੇਖੋ ਨਾ, ਪੂਰੀ ਦੁਨੀਆ 'ਚ ਦਿੰਦਾ ਵੀ ਖੁਦਾ ਹੈ ਅੱਲਾਹ, ਤੇ ਲੈਂਦਾ ਵੀ ਖੁਦਾ ਹੈ। ਆਹ, ਕੁਰਾਨ 'ਚ ਉਹਨੇ ਆਖਿਆ ਹੈ ਕਿ ਮੈਂ ਜਦੋਂ ਕਿਸੇ ਤੇ ਰਾਜ਼ੀ ਹੁੰਨਾ ਤੇ ਮੈਂ ਉਹਨੂੰ ਅਣਡਿੱਠੇ ਅਣਸੋਚੇ ਵਸੀਲਿਆਂ ਤੋਂ ਰਿਜ਼ਕ ਦੇ ਦੇਣਾ। ਇਸ ਤਰ੍ਹਾਂ ਹੀ ਹੈ ਜੀ। ਹਾਂਜੀ, ਤੇ ਇਹ ਵੀ ਉਹ ਆਂਦਾ ਮੈਂ ਜਿਹਦੇ ਕੋਲ ਦਿਲ ਕਰੇ ਖੋ ਵੀ ਲੈਣਾ। ਵਾਹ, ਇਹ ਵੀ ਉਹ ਆਂਦਾ ਮੈਂ ਤੁਹਾਨੂੰ ਔਲਾਦ ਦੇ ਕੇ, ਰਿਜ਼ਕ ਦੇ ਕੇ, ਇੱਜ਼ਤ ਦੇ ਕੇ ਫਿਰ ਖੋ ਕੇ ਵੇਖਾਂਗਾ। ਜਿਹੜੇ ਮੇਰੇ ਬੰਦੇ ਪੂਰੇ ਦਿਨਾਂ ਦੇ ਜੰਮ ਹੋਣਗੇ, ਕਾਮਲ ਹੋਣਗੇ ਜੀ। ਹਾਂਜੀ, ਤੇ ਉਹ ਪੈਰਾਂ ਤੇ ਖਲੋਤੇ ਰਹਿਣਗੇ ਤੇ ਮੈਂ ਉਹਨਾਂ ਤੇ ਰਹਿਮਤਾਂ ਦੇ ਬੂਹੇ ਖੋਲ ਦਿਆਂਗਾ। ਜੀ ਜੀ। ਗੱਲ ਇਹ ਹੈ ਕਿ ਬੰਦਾ ਇਹ ਦੁਆ ਹੈ, ਇਹ ਇੱਕ ਦੁਆ ਹੈ, ਇਹ ਜਿਹੜਾ ਖਾਨ ਹੈ ਹਾਂਜੀ, ਕਿ ਲੱਖ ਮਰੇ, ਮਤਲਬ ਲੱਖਾਂ ਦੇ ਹਿਸਾਬ ਨਾਲ ਪੈਸੇ ਜ਼ਾਇਆ ਹੋ ਗਏ ਨੇ ਤੇ ਖਸਮਾਂ ਨੂੰ ਕਾਣ, ਲੇਕਿਨ ਲੱਖਾਂ ਦੇਣ ਵਾਲਾ ਜਿਉਂਦਾ ਰਹੇ। ਵਾਹ 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 ਵਾਹ। ਲੱਖਾਂ ਦੇਣ ਵਾਲਾ ਤਗੜਾ ਸਾਡਾ ਮਾਲਕ ਜਿਹੜਾ ਉਹ ਜਿਉਂਦਾ ਰਹੇ, ਉਹਦੇ ਹੁੰਦਿਆਂ ਸਾਨੂੰ ਕਿਸੇ ਗੱਲ ਦੀ ਕਮੀ ਨਹੀਂ। ਵਾਹ। ਇਹ ਲੱਖ ਜਿਹੜੇ ਨੇ ਸਾਨੂੰ ਇਹਦਾ ਮਾਸਾ ਭਰਮ ਨਹੀਂ, ਮਾਸਾ ਮਤਲਬ ਇਹ ਸਾਨੂੰ ਚਿੰਤਾ ਨਹੀਂ, ਤੇ ਸਾਡਾ ਉਹ ਜਿਉਂਦਾ ਰਹੇ ਜਿਹੜਾ ਲੱਖਾਂ ਦੇ ਹਿਸਾਬ ਨਾਲ ਦਿੰਦਾ ਹੈ। ਲੱਖ ਪਾਲ, ਹਾਂਜੀ ਹਾਂਜੀ, ਪਾਲ ਵੈਸੇ ਪੰਜਾਬੀ 'ਚ ਸੂਰਜ ਨੂੰ ਆਂਦੇ ਨੇ। ਵਾਹ ਵਾਹ। ਹਾਂਜੀ ਲਓ ਜੀ ਬ੍ਰਿਗੇਡੀਅਰ ਸਾਹਿਬ, ਬਾਬਾ ਜੀ ਸਾਡੇ ਜਿਹੜੇ ਨੇ ਉਹਨਾਂ ਨੇ ਬੜਾ ਸੋਹਣਾ ਨਖੇੜਿਆ ਤੁਹਾਡੇ ਜਿਹੜਾ ਖਾਨ ਤੁਸੀਂ ਭਜਵਾਇਆ ਸੀ, ਵੀ ਲੱਖਾਂ ਬੰਦਾ ਆਪਣੀ ਜ਼ਿੰਦਗੀ 'ਚ ਕਮਾਉਂਦਾ ਹੈ ਤੇ ਖਰਚ ਕਰਦਾ ਹੈ, ਉਜਾੜ ਵੀ ਬਹਿੰਦਾ ਹੈ, ਕਈ ਵਾਰੀ ਬੰਦਾ ਚੰਗੇ ਥਾਂ ਲਾਉਂਦਾ ਫਿਰ ਵੀ ਕਿਸੇ ਵੇਲੇ ਉਹਦੇ 'ਚ ਘਾਟਾ ਕਾਰੋਬਾਰ 'ਚ ਪੈ ਜਾਂਦਾ ਹੈ, ਲੇਕਿਨ ਅੱਲਾਹ ਪਾਕ ਦੀਆਂ ਰਹਿਮਤਾਂ ਸਿਰ ਤੇ ਹੋਣ ਨਾ, ਅਗਰ ਮੇਰੇ ਸਾਈਂ ਦਾ ਹੱਥ ਕੁਸ਼ਾਦਾ ਰਵੇ, ਦਸਤੇ ਰਹਿਮਤ ਅੱਲਾਹ ਪਾਕ ਖੋਲੀ ਰੱਖੇ, ਤੇ ਬੰਦੇ ਨੂੰ ਕੁਛ ਵੀ ਨਹੀਂ ਨੁਕਸਾਨ ਜਾਪਦਾ, ਤੇ ਨਾ ਬੰਦੇ ਨੂੰ ਕੋਈ ਇਸ ਚੀਜ਼ ਦਾ ਕੋਈ ਨਾ ਉਮੀਦੀ ਜਾਂ ਪਰੇਸ਼ਾਨੀ ਹੁੰਦੀ ਹੈ ਕਿ ਮੇਰੇ ਪੈਸੇ ਉਜੜ ਗਏ ਨਾ, ਸਾਈਂ ਹੋਰ ਦੇ ਦਿੰਦਾ ਹੈ। ਇਸੇ ਗੱਲ ਨੂੰ ਇਸ ਅਖਾਨ 'ਚ ਬਿਆਨ ਕੀਤਾ ਗਿਆ ਹੋਇਆ ਹੈ ਜੀ। ਇਹਦੇ ਨਾਲ ਹੀ ਨਾ ਡਾਕਟਰ ਸਾਹਿਬ ਇੱਕ ਹੋਰ ਜੁੜਿਆ ਅਖਾਣ ਹੈ ਜੀ। ਕਿ ਪੇਕਿਆਂ ਦਿੱਤੀ ਪਾਈ ਮੈਂ ਇੱਕੋ ਡੰਗ ਪਕਾਈ, ਵਾਹ ਤੇ ਦਹੀਂ ਮੇਰਿਆ ਸਾਈਆਂ ਮੈਂ ਨਿਤ ਪਕਾਵਾਂ ਪਾਈਆਂ। ਵਾਹ ਵਾਹ ਵਾਹ। ਕਿ ਪੇਕਿਆਂ ਦੇ ਕੋਲੋਂ ਪਾਈ 4 ਕਿਲੋ ਦਾਣਿਆਂ ਨੂੰ ਆਂਦੇ ਨੇ। ਹਾਂ ਹਾਂਜੀ, ਕਿ ਉਹਨਾਂ ਨੇ ਮਤਲਬ ਮੈਨੂੰ 4 ਕਿਲੋ ਦਾਣੇ ਦਿੱਤੇ, ਬਾਲ ਬੱਚਿਆਂ 'ਚ ਮੈਂ ਉਹ ਪਕਾ ਕੇ ਇੱਕੋ ਦਿਨ ਜੀ ਉਹ ਮੁੱਕ ਗਏ, ਤੇ ਮੇਰਿਆ ਸਾਹਿਬਾ, ਮੇਰਿਆ ਮਾਲਕਾ, ਤੇ ਤੂੰ ਮੈਨੂੰ ਦਵੀਂ। ਹਾਂਜੀ, ਤੇ ਮੈਂ ਰੋਜ਼ ਪਾਈਆਂ ਜਿਹੜੀਆਂ ਨੇ ਨਾ ਪਕਾਉਂਦੀ ਰਵਾਂ। ਇਹ ਅਖਾਣ ਉਹਦੇ ਨਾਲ ਹੀ ਮਿਲਦਾ ਚੱਲਦਾ। ਤੇ ਬਾਜਵਾ ਸਾਹਿਬ ਸਾਡੇ ਇੱਕ ਬੜੇ ਹੀ ਪਿਆਰੇ, ਸਾਡੇ ਮੋਹਸਨ, ਸਾਡੇ ਉੱਗੇ ਤੇ ਨਿੱਘੇ ਸੱਜਣ ਅਲਤਾਫੁਰ ਰਹਿਮਾਨ ਉਹਨਾਂ ਦਾ ਨਾਂ ਹੈ ਜੀ ਜੀ। ਉਹ ਸਾਡੇ ਗੁਜਰਾਂਵਾਲਾ ਜਿਹੜਾ FBR ਦਾ ਆਫਿਸ ਹੈ ਨਾ ਜੀ, ਉੱਥੇ ਕਮਿਸ਼ਨਰ ਇਨਕਮ ਟੈਕਸ ਵੀ ਰਹੇ ਨੇ, ਤੇ ਅੱਜ ਕੱਲ੍ਹ ਲਾਹੌਰ ਨੇ।
ਉਹਨਾਂ ਨੇ ਜਨਾਬ ਬੜੀ ਤਾਰੀਫ ਕੀਤੀ ਹੈ। ਉਹਨਾਂ ਆਖਿਆ ਯਾਰ ਮੈਂ ਬੜਾ ਸੋਹਣਾ ਤੁਹਾਡਾ ਪ੍ਰੋਗਰਾਮ ਵੇਖਣਾ ਔਰ ਬੜੀ ਉਚੇਚ ਨਾਲ ਵੇਖਣਾ। ਜੀ ਜੀ ਜੀ। ਉਹਨਾਂ ਸਰ ਇਹ ਅਖਾਣ ਭਿਜਵਾਇਆ ਭਈ ਮਾਂ ਪਿਓ ਦੀਆਂ ਗਾਲਾਂ ਤੇ ਘਿਓ ਦੀਆਂ ਨਾਲਾਂ। ਹਾਂਜੀ। ਉਹਨਾਂ ਕਿਹਾ ਇਹਦਾ ਤਰਜਮਾ ਕਰੋ ਜੀ ਜ਼ਰਾ। ਹਾਂਜੀ, ਇਹ ਜਿਹੜਾ ਅਖਾਣ ਇਹਨਾਂ ਜੀ ਅਸਲ 'ਚ ਜਿਹੜਾ ਔਲਾਦ ਦਾ ਤੇ ਮਾਂ ਪਿਓ ਦਾ ਜਿਹੜਾ ਰਿਸ਼ਤਾ ਹੈ ਨਾ ਜੀ, ਇਹ ਉਹਦੀ ਅਜ਼ਮਤ ਨੂੰ ਬਿਆਨ ਕਰਦਾ ਹੈ ਜੀ ਕਿ ਮਾਂ ਤੇ ਪਿਓ ਜਿਹੜੇ ਮਤਲਬ ਇਹ ਕਿ ਵੇਖੋ ਨਾ, ਤੁਹਾਨੂੰ ਪਿਓ ਤੇ ਮਾਂ ਅਦਮ ਤੋਂ ਵਜੂਦ 'ਚ ਲਿਆਉਂਦੇ ਨੇ। ਹਾਂਜੀ। ਔਰ ਉਹਨਾਂ ਦਾ ਜਿਹੜਾ ਤੁਹਾਡੇ ਨਾਲ ਰਿਸ਼ਤਾ ਹੈ ਉਹਦੇ 'ਚ ਕਦੀ ਕੋਈ ਕੂੜ ਜਾਂ ਉਹਦੇ 'ਚ ਕੋਈ ਖੋਟ ਹੋ ਸਕਦਾ ਹੀ ਨਹੀਂ। ਹਾਂਜੀ। ਤੇ ਬੱਚਾ ਜਦੋਂ ਛੋਟਾ ਹੁੰਦਾ ਹੈ, ਨਿੱਕਾ ਹੁੰਦਾ ਹੈ, ਨਾ ਸਮਝ ਹੁੰਦਾ ਹੈ, ਮੂਰਖ ਹੁੰਦਾ ਹੈ, ਉਹਦੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਵੀ ਹੁੰਦੀਆਂ ਨੇ, ਸ਼ਰਾਰਤਾਂ ਵੀ ਹੁੰਦੀਆਂ ਨੇ। ਤੇ ਉਹਨੂੰ ਸਮਝਾਉਣ ਲਈ ਕਈ ਵਾਰੀ ਮਾਂ ਪਿਓ ਜਿਹੜੇ ਨੇ ਦਾਬਾ ਵੀ ਮਾਰਦੇ ਨੇ ਤੇ ਉਹਨੂੰ ਗਾਲਾਂ ਵੀ ਕੱਢ ਲੈਂਦੇ ਨੇ। ਤੇ ਉਹ ਜਿਹੜੀਆਂ ਗਾਲਾਂ ਤੇ ਉਹ ਜਿਹੜੇ ਦਾਬੇ ਨੇ ਉਹ ਉਹਦੇ ਸੁਧਾਰ ਵਾਸਤੇ ਹੁੰਦੇ ਨੇ ਕਿ ਸਾਡਾ ਪੁੱਤਰ ਕੱਲ ਨੂੰ ਸੌਰ ਜਾਏ, ਵੱਡਾ ਹੋ ਕੇ ਸਮਝਦਾਰ ਬਣ ਜਾਏ, ਛੋਟੇ ਵੱਡੇ ਦੀ ਇੱਜ਼ਤ ਕਰਨਾ ਸਿੱਖ ਲਵੇ। ਕਿਉਂਕਿ ਮਾਂ ਪਿਓ ਤੇ ਉਹਦੇ ਕੋਲ ਇੱਕ ਜਮਾਂਦਰੂ, ਇੱਕ ਮਦਰਸੇ ਦੀ ਸ਼ਕਲ ਹੈ ਮਾਂ ਤੇ ਪਿਓ। ਉਹਨਾਂ ਕੋਲੋਂ ਸਿੱਖਿਆ ਮਿਲਣੀ ਉਹਨੂੰ, ਔਰ ਉਹ ਸਿੱਖਿਆ ਦੇਣ ਲਈ ਜਦੋਂ ਬਾਜ਼ੀ ਵਾਰੀ ਉਹ ਆਖੇ ਨਹੀਂ ਲੱਗਦਾ ਜਾਂ ਅੱਗੋਂ ਕੋ ਮੂਰਖਪੁਣਾ ਕਰਦਾ ਤੇ ਉਹ ਫਿਰ ਉਹਨੂੰ ਮਤਲਬ ਮੰਦਭਾਗ ਵੀ ਬੋਲਦੇ ਨੇ ਜਾਂ ਉਹਨੂੰ ਕੋ ਦਾਬੇ ਦੂਬੇ ਵੀ ਮਾਰਦੇ ਨੇ, ਬਾਜ਼ੀ ਦਫਾ ਗਾਲਾਂ ਵੀ ਮਾਂ ਪਿਓ ਕੱਢ ਲੈਂਦਾ ਹੈ। ਹਾਂਜੀ। ਲੇਕਿਨ ਉਹ ਜਿਹੜੀ ਉਹ ਅੰਦਰੋਂ ਉਹਨੂੰ ਕੋਈ ਨਫ਼ਰਤ ਨਹੀਂ ਕਰ ਰਿਹਾ ਹੁੰਦਾ। ਮਾਂ ਬਾਪ ਉਹਦੇ ਨਾਲ ਉਧਰੋਂ ਮੁਹੱਬਤ ਦਾ ਇਜ਼ਹਾਰ ਕਰ ਰਹੇ ਹੁੰਦੇ ਨੇ ਕਿ ਇਹ ਜਿਹੜਾ ਭੈੜਾ ਕੰਮ ਕੀਤਾ ਜਾਂ ਸ਼ਰਾਰਤ ਕੀਤੀ ਹੈ ਜਾਂ ਨੁਕਸਾਨ ਕੀਤਾ ਹੈ, ਇਹ ਪਰਤ ਕੇ ਨਾ ਕਰੇ। ਹਾਂਜੀ। ਤੋ ਇਸ ਵਾਸਤੇ ਘਿਓ ਦੀਆਂ ਨਾਲਾਂ ਜਿਹੜੀਆਂ ਨੇ ਨਾ, ਨਾਲ ਹੁੰਦੀ ਆ ਜਿਹੜੀ ਐਡੀ ਵੱਡੀ ਨਾਲ ਜਿਹਦੇ 'ਚ ਪਾ ਕੇ ਅਸੀਂ ਆ ਮੱਝਾਂ ਨੂੰ ਉਹ ਨਾਲਾਂ ਦੇ ਨਾਲ ਦਵਾਈ ਪਿਆਣੀ ਹੋਵੇ ਤੇ ਦੇਸੀ ਘਿਓ ਦੀ ਜਿਵੇਂ ਨਾਲ ਨਹੀਂ ਪੂਰੀ ਹੁੰਦੀ ਅੰਦਰ ਬੰਦੇ ਦੇ ਲੁੱਦ ਦੇਣੀ, ਯਾਨੀ ਇੰਨਾ ਜ਼ਿਆਦਾ ਉਹਨੂੰ ਘਿਓ ਪੂਰਾ ਛੰਨਾ ਪਿਆ ਦੇਣ ਦੇ ਬਰਾਬਰ। ਯਾਨੀ ਮਾਂ ਪਿਓ ਦੀ ਜਿਹੜੀ ਗਾਲ ਹੈ ਨਾ ਜੀ, ਉਹ ਬੱਚਿਆਂ ਵਾਸਤੇ ਇਸ ਤਰ੍ਹਾਂ ਹੀ ਹੈ ਜਿਵੇਂ ਇੱਕ ਉਹਨਾਂ ਨੂੰ ਬਹੁਤ ਜ਼ਿਆਦਾ ਖੁਰਾਕ ਮਿਲ ਗਈ ਹੈ। ਔਰ ਉਹ ਖੁਰਾਕ ਤਰਬੀਅਤ ਦੀ ਸ਼ਕਲ 'ਚ ਕਿ ਉਹ ਉਹਨਾਂ ਦਾ ਮੰਦਾ ਤੇ ਕਦੀ ਸੋਚਦਾ ਹੀ ਨਹੀਂ। ਹਾਂਜੀ। ਉਹ ਉਹਨਾਂ ਦੇ ਭਲੇ ਦਾ ਸੋਚਦੇ ਨੇ ਔਰ ਜਦੋਂ ਕਦੀ ਗੁੱਸੇ 'ਚ ਆ ਕੇ ਗਾਲ ਵੀ ਕੱਢਦੇ ਨੇ ਉਸ ਵੇਲੇ ਵੀ ਉਹਦਾ ਭਲਾ ਹੀ ਸੋਚ ਰਹੇ ਹੁੰਦੇ ਨੇ। ਹਾਂਜੀ। ਔਰ ਉਹ ਸਮਝੋ ਕਿ ਉਹਨਾਂ ਨੂੰ ਗਾਲ ਉਹ ਲੱਗਦੀ ਨਹੀਂ। ਮਾਵਾਂ ਇੰਨੀਆਂ ਬਾਦੋਂ ਤੂੰ ਮਰੇ ਪਰਾਂ, ਤੂੰ ਤੇਰਾ ਇੰਜ ਹੋ ਜਾਏ, ਤੇਰੀ ਰੋੜੀ ਹੋ ਜਾਏ, ਲੇਕਿਨ ਉਹ ਗਾਲਾਂ ਇਦੋਂ ਉਤਾਂ ਹੀ ਹੁੰਦੀਆਂ ਨੇ। ਦਿਲੋਂ ਕਦੀ ਮਾਂ ਵੀ ਤੇ ਪਿਓ ਵੀ ਬਦਦੁਆ ਨਹੀਂ ਦਿੰਦੇ। ਔਰ ਜਿਹੜੇ ਬਦਬਖਤਾਂ ਨੂੰ ਮਾਂ ਤੇ ਪਿਓ ਬਦਦੁਆ ਦੇ ਦੇਣ, ਹਾਂਜੀ, ਉਹਨਾਂ ਦੀ ਕਦੀ ਫਿਰ ਨਿਸ਼ਾਨ ਰਿਹਾ ਨਹੀਂ। ਉਹਨਾਂ ਦਾ ਬਚਾ ਹੀ ਕੋਈ। ਇੱਕ ਬਹੁਤ ਬੜਾ ਬੰਦਾ ਸੀ, ਮੈਂ ਹੁਣ ਨਾਂ ਨਹੀਂ ਉਹਦਾ ਲੈਣਾ ਜੀ। ਹਾਂਜੀ। ਸਾਡੇ ਤਹਿਸੀਲ ਪਸਰੂਰ ਦਾ ਜੀ, ਤੇ ਬਹੁਤ ਵੱਡੇ ਅਹੁਦੇ ਦੇ ਉੱਤੇ ਸੀ ਜੀ। ਤੇ ਤੁਸੀਂ ਸਮਝ ਲਓ ਕਿ ਉਹ ਕੌਮੀ ਅਸੈਂਬਲੀ ਦਾ ਸਪੀਕਰ ਸੀ ਜੀ। ਤੇ ਉਹਦਾ ਪਿਓ ਇੱਕ ਦਫਾ ਗਿਆ ਤੇ ਉਹਨੂੰ ਜਿਹੜਾ ਪੁੱਤਰ ਦਾ, ਜਿਵੇਂ ਅਸੀਂ ਅੱਧਾ ਨਾਂ ਹੀ ਸੱਦਦੇ ਹਾਂ ਪੁੱਤਰਾਂ ਦੇ, ਹਾਂਜੀ, ਤੇ ਉਹਨੇ ਜਾ ਕੇ ਆਖਿਆ, ਉਹ ਮੈਂ ਆਪਣੇ ਮੁੰਡੇ ਨੂੰ ਉਹਦਾ ਨਾਂ ਲੈ ਕੇ ਆਖਿਆ ਮਿਲਣਾ। ਤੇ ਉਹ ਹੁਣ ਉਹ ਬੜੇ ਟੌਰ ਵਾਲਾ ਸੀ, ਉੱਥੇ ਕਿਸੇ ਨੇ ਦੱਸਿਆ ਜੀ ਉਹ ਇਸ ਤਰ੍ਹਾਂ ਤੁਹਾਡਾ ਅੱਧਾ ਨਾਂ ਪਿਆ ਲੈਂਦਾ ਸੀ ਜੀ। ਹਾਂਜੀ। ਤੇ ਉਹਨੇ ਆਖਿਆ ਸਾਡਾ ਨੌਕਰ ਹੈ ਜੀ। ਤੇ ਜਦੋਂ ਉਹਨੂੰ ਪਤਾ ਲੱਗਾ, ਉਹਨੇ ਆਵਾਜ਼ ਅੰਦਰੋਂ, ਉਹ ਬਾਹਰ ਸੀ, ਉਹ ਸੁਣ ਲਈ। ਇਹਨੇ ਆਖਿਆ ਵੀ ਪਿਓ ਨੂੰ ਆਖਿਆ ਸਾਡਾ ਨੌਕਰ ਹੈ ਜੀ। ਤੇ ਉਹਨੇ ਆਖਿਆ ਕਿ ਉਹਨੂੰ ਜਾ ਕੇ ਦੱਸ ਦਿਓ ਕਿ ਉਹ ਮੇਰਾ ਵਾਕਈ ਪੁੱਤਰ ਨਹੀਂ। ਹਾਂਜੀ। ਮੇਰਾ ਪੁੱਤਰ ਹੁੰਦਾ, ਮੇਰਾ ਤੁਖਮ ਹੁੰਦਾ ਤੇ ਇੰਜ ਨਾ ਕਰਦਾ। ਤੇ ਉਂਝ ਇਹਨੂੰ ਦੱਸ ਦਿਓ ਕਿ ਅੱਜ ਤੋਂ ਬਾਅਦ ਮੇਰੇ ਘਰ ਨਾ ਆਏ, ਮੇਰੇ ਮਰੇ ਦੀ ਵੀ ਮੰਜੀ ਨੂੰ ਹੱਥ ਨਾ ਲਾਏ। ਔਰ ਮੈਂ ਆਪਣੇ ਦੂਜੇ ਪੁੱਤਰਾਂ ਨੂੰ ਤੇ ਔਲਾਦ ਨੂੰ ਤੇ ਭਰਾਵਾਂ ਨੂੰ ਦੱਸ ਦੇਣਾ, ਅਗਰ ਇਹ ਆਏ ਤੇ ਇਹਨੂੰ ਡਾਂਗਾ ਮਾਰਨ। ਹਾਂਜੀ। ਔਰ ਫਿਰ ਉਹਨੇ ਇਹ ਵੀ ਆਖਿਆ ਕਿ ਜਾ ਤੂੰ ਦੁਨੀਆ ਦੀ ਬੜੀ ਵੱਡੀ ਪੋਸਟ ਤੇ ਬੈਠਾ ਹੈ, ਜਾ ਦੁਨੀਆ ਤੋਂ ਇੰਜ ਹੀ ਜਾਏਗਾ। ਔਰ ਉਹ ਫਿਰ ਬੰਦਾ ਦੁਨੀਆ ਤੋਂ ਇੰਜ ਹੀ ਗਿਆ। ਔਰ ਉਹਨੇ ਇੱਕ ਬੜੇ ਮਸ਼ਹੂਰ ਸਿਆਸਤਦਾਨ ਨੂੰ ਮੁਤਬੰਨਾ ਬਣਾ ਕੇ ਤੇ ਆਪਣੀ ਜ਼ਮੀਨ ਉਹਦੇ ਨਾਂ ਲਵਾਈ।
ਲਓ ਜਨਾਬ, ਚੌਧਰੀ ਅਲਤਾਫੁਰ ਰਹਿਮਾਨ ਸਾਹਿਬ, ਕਿੱਡੀ ਪਿਆਰੀ ਬਾਬਾ ਜੀ ਸਾਨੂੰ ਮੱਤ ਦਿੱਤੀ। ਸਾਡੀ ਨੌਜਵਾਨ ਨਸਲ, ਸਾਡੀ ਅਜੋਕੀ ਪੀੜ੍ਹੀ ਜਿਹੜੀ ਹੈ, ਉਹਨੂੰ ਬਿਲਖਸੂਸ ਬਾਬਾ ਜੀ ਦੀਆਂ ਗੱਲਾਂ ਦੇ ਉੱਤੇ ਅਮਲ ਕਰਨਾ ਚਾਹੀਦਾ ਹੈ। ਬਾਬਾ ਜੀ ਫਰਮਾਇਆ ਵੀ ਮਾਪੇ ਗਾਲੀ ਵੀ ਜਦੋਂ ਦਿੰਦੇ ਨੇ ਔਲਾਦ ਨੂੰ, ਸਰਜ਼ਨਸ਼ ਕਰਦੇ ਨੇ ਜਾਂ ਝਾੜ ਝੰਬ ਕਰਦੇ ਨੇ, ਤੇ ਮਕਸਦ ਇਹ ਹੀ ਹੁੰਦਾ ਕਿ ਇਹ ਮੁੰਡਾ ਮੇਰਾ ਕਿਸੇ ਮਰਤਬੇ ਤੇ ਪਹੁੰਚ ਜਾਏ, ਇਹ ਕੋਈ ਮਨਸਬ ਹਾਸਲ ਕਰੇ, ਇਹ ਕਿਸੇ ਮੁਕਾਮ ਤੇ ਅੱਪੜ ਜਾਏ। ਤੁਸੀਂ ਵੇਖੋ ਨਾ, ਅਸੀਂ ਆਮ ਵੇਖਦੇ ਹਾਂ ਭਈ ਮਾਲੀ ਜਦੋਂ ਕਿਸੇ ਬਾਗ ਦੇ ਵਿੱਚ ਕੈਂਚਾ ਲੈ ਕੇ, ਕੁਹਾੜੀ ਲੈ ਕੇ ਵੜ ਜਾਂਦਾ, ਔਰ ਅਸੀਂ ਦੇਖਦੇ ਹਾਂ ਕਿ ਕੈਂਚੇ ਦੇ ਨਾਲ ਉਹ ਪੌਦਿਆਂ ਨੂੰ ਬੜੀ ਤੇਜ਼ੀ ਨਾਲ, ਬੜੀ ਬੇਦਰਦੀ ਨਾਲ ਕਤਰੀ ਜਾ ਰਿਹਾ ਹੁੰਦਾ, ਕੱਟੀ ਜਾ ਰਿਹਾ ਹੁੰਦਾ। ਇਸੇ ਤਰ੍ਹਾਂ ਹੀ ਕੁਹਾੜੀ ਨਾਲ ਉਹ ਛਾਂਗਦਾ ਸਾਰੇ ਦਰਖਤਾਂ ਦੀਆਂ ਫਾਲਤੂ ਸ਼ਾਖਾਂ ਨੂੰ, ਤੇ ਜਿਸ ਵੇਲੇ ਉਹ ਆਪਣਾ ਕੰਮ ਖਤਮ ਕਰ ਲੈਂਦਾ ਤੇ ਪੂਰੇ ਬਾਗ ਦੀ ਤਜ਼ਈਨੋ ਆਰਾਇਸ਼ ਦੇ ਵਿੱਚ ਕਿੰਨਾ ਵਾਧਾ ਹੋ ਗਿਆ ਹੁੰਦਾ। ਪਿਆਰਿਓ, ਜਦੋਂ ਮਾਲੀ ਕੁਹਾੜੀ ਲੈ ਕੇ ਤੇ ਵੱਡਾ ਕੈਂਚਾ ਲੈ ਕੇ ਕਿਸੇ ਬਾਗ ਵਿੱਚ ਵੜਦਾ, ਤੇ ਉਹਦਾ ਇਹ ਮਤਲਬ ਨਹੀਂ ਹੁੰਦਾ ਕਿ ਸਾਰੇ ਬਾਗ ਨੂੰ ਉਥਲ ਪੁਥਲ ਕਰਕੇ ਰੱਖ ਦੇਣਾ ਤੇ ਕੋਈ ਤਬਾਹੋ ਬਰਬਾਦ ਕਰਨਾ, ਬਲਕਿ ਨਹੀਂ, ਉਹ ਤੇ ਉਹਦੀ ਬਿਊਟੀਫਿਕੇਸ਼ਨ ਵਾਸਤੇ ਇਹ ਸਾਰਾ ਕੁਝ ਕਰ ਰਿਹਾ ਹੁੰਦਾ ਹੈ। ਉਹਦੀ ਖੂਬਸੂਰਤੀ 'ਚ ਵਾਧਾ ਕਰਨ ਦੇ ਵਾਸਤੇ ਉਹ ਕੈਂਚਾ ਵੀ ਚਲਾ ਰਿਹਾ ਹੁੰਦਾ ਤੇ ਕੁਹਾੜੀਆਂ ਵੀ ਚਲਾ ਰਿਹਾ ਹੁੰਦਾ। ਇਸੇ ਤਰ੍ਹਾਂ ਹੀ ਪਿਆਰਿਓ, ਮਾਪੇ ਵੀ ਜਦੋਂ ਔਲਾਦ ਦੀ ਝਾੜ ਝੰਬ ਕਰਦੇ ਨੇ, ਉਹਨੂੰ ਕੋਈ ਗਾਲੀ ਕੱਢਦੇ ਨੇ, ਤੇ ਇਹ ਉਹਨਾਂ ਦਾ ਮਕਸਦ ਇਹ ਹੀ ਹੁੰਦਾ ਕਿ ਮੇਰਾ ਪੁੱਤਰ ਸੌਰ ਜਾਏ, ਕਿਸੇ ਮੁਕਾਮ ਤੇ ਅੱਪੜ ਜਾਏ। ਇੱਕ ਬੜਾ ਹੀ ਪਿਆਰਾ ਸ਼ੇਰ ਕਿਸੇ ਲਿਖਿਆ ਸੀ ਅੱਲਾਹ ਪਾਕ ਸੱਚੇ ਸਾਹਿਬ ਦੇ ਹਜ਼ੂਰ, ਕਿ ਉਹ ਜਹन्नुम भी अगर दे तो करूं शुक्र अदा, कोई अपना ही समझ कर तो सजा देता है। ਤੇ ਵੇਖੋ ਨਾ, ਹੋਰ ਤੇ ਕੋਈ ਨਹੀਂ ਕਿਸੇ ਦੇ ਪੁੱਤਰ ਨੂੰ ਝਾੜਦਾ, ਸਮਝਾਉਂਦਾ। ਮਾਪੇ ਤਾਂ ਹੀ ਆਂਦੇ ਨੇ ਕਿ ਮੇਰਾ ਪੁੱਤਰ ਸੌਰ ਜਾਏ, ਇਹ ਸਾਰੇ ਆਪਣੇ ਹਮ ਉਮਰਾਂ ਤੋਂ, ਹਮ ਜਮਾਤੀਆਂ ਤੋਂ ਅਗਾਂਹ ਲੰਘ ਜਾਏ, ਪੂਰੇ ਖਾਨਦਾਨ ਦੇ ਵਿੱਚ ਵੀ ਮੇਰਾ ਪੁੱਤਰ ਨਵੇਕਲਾ ਬਣ ਜਾਏ, ਕਿਸੇ ਮੁਕਾਮ ਤੇ ਅੱਪੜ ਜਾਏ। ਇਹ ਸਾਰੀ ਮਾਂ ਬਾਪ ਦੀ ਜਿਹੜੀ ਤੰਗੋ ਦੋ ਹੁੰਦੀ ਏ ਤੇ ਉਹਨਾਂ ਦੀ ਝਾੜ ਝੰਬ ਹੁੰਦੀ ਏ, ਇਹਦੇ ਪਿੱਛੇ ਬੜੇ ਖੂਬਸੂਰਤ ਉਹਨਾਂ ਦੇ ਮਕਾਸਦ ਤੇ ਉਹਨਾਂ ਦੀਆਂ ਬੜੀਆਂ ਉੱਚੀਆਂ ਤੇ ਬੜੀਆਂ ਸੁੱਚੀਆਂ ਸੱਧਰਾਂ ਹੁੰਦੀਆਂ ਨੇ। ਇਸ ਵਾਸਤੇ ਸਾਨੂੰ ਮਾਪਿਆਂ ਦੀ ਗੱਲਬਾਤ ਦਾ ਬਿਲਕੁਲ ਗੁੱਸਾ ਨਹੀਂ ਕਰਨਾ ਚਾਹੀਦਾ, ਬਲਕਿ ਉਹਨਾਂ ਦੇ ਅਹਕਾਮਾਤ ਉਹ ਡਾਢੇ ਵੀ ਬੋਲ ਕੇ ਦੇਣ ਜਾਂ ਪਿਆਰ ਨਾਲ ਵੀ ਕੋਈ ਹੁਕਮ ਦੇਣ, ਸਾਨੂੰ ਉਹਨਾਂ ਦੇ ਉੱਤੇ ਸਰ ਤਸਲੀਮ ਖਮ ਕਰਨਾ ਚਾਹੀਦਾ ਤੇ ਮੰਨਣੀ ਚਾਹੀਦੀ ਇਹ ਗੱਲ ਆਪਣੇ ਮਾਂ ਬਾਪ ਦੀ। ਬਾਜਵਾ ਸਾਹਿਬ, ਅਗਲਾ ਖਾਨ ਜਿਹੜਾ ਉਹ ਸਾਡੀ ਧੀ ਨੇ, ਆਬਦਾ ਬੀਬੀ, ਉਹਨਾਂ ਨੇ ਭਿਜਵਾਇਆ ਜੀ ਵਜ਼ੀਰਾਬਾਦੋਂ। ਜੀ ਜੀ। ਉਹ ਪਈਆਂ ਫਰਮਾਉਂਦੀਆਂ ਨੇ ਕਿ ਬਾਬਾ ਜੀ ਤੋਂ ਪੁੱਛੋ ਭਈ ਇਹਦਾ ਕੀ ਮਤਲਬ ਹੈ, ਜੇ ਕਰੀਏ ਤੇ ਤਾਂ ਵੀ ਡਰੀਏ, ਤੇ ਜੇ ਨਾ ਕਰੀਏ ਤੇ ਤਾਂ ਵੀ ਡਰੀਏ। ਜੀ ਜੀ। ਉਹ ਆਖਦੀਆਂ ਨੇ ਵੀ ਜਿਹੜਾ ਕਰੇ ਉਹ ਤੇ ਡਰੇ, ਤੇ ਜਿਹੜਾ ਨਹੀਂ ਕਰਦਾ ਉਹ ਕਿਉਂ ਡਰੇ। ਗੱਲ ਇਹ ਹੈ ਜੀ ਕਿ ਅਖਾਨ ਜਿਹੜਾ ਹੈ, ਇਹਦਾ ਮਤਲਬ ਇਹ ਵੇ ਕਿ ਅਗਰ ਕੋਈ ਬੰਦਾ ਕੋਈ ਬਦੀ ਜਾਂ ਬੁਰਾਈ ਕਰਦਾ ਤੇ ਫਿਰ ਤੇ ਉਹ ਖੁਦਾ ਤਾਲਾ ਕੋਲੋਂ ਡਰਿਆ ਜੀ, ਹਾਂਜੀ, ਜੀ, ਕਿ ਉਹਦੇ ਕੋਈ ਭੁੱਲ ਹੋ ਗਈ, ਕੋਈ ਬਦੀ ਹੋ ਗਈ, ਕੋਈ ਬੁਰਾਈ ਹੋ ਗਈ, ਕੋਈ ਗੁਨਾਹ ਹੋ ਗਿਆ, ਹਾਂਜੀ, ਤੇ ਉਹ ਖੁਦਾ ਕੋਲੋਂ ਡਰੇ ਜੀ। ਲੇਕਿਨ ਇਸ ਅਖਾਨ 'ਚ ਦੱਸਿਆ ਵੀ ਨਹੀਂ ਵੀ ਕਰਦੇ ਤੇ ਫਿਰ ਵੀ ਡਰੋ। ਵਾਹ। ਵਜ੍ਹਾ ਇਹ ਵੇ ਕਿ ਇੱਥੇ ਤੇ ਸਾਹ ਵੀ ਬੜੇ ਆਰਾਮ ਨਾਲ ਹੌਲੀ ਲੈਣਾ ਚਾਹੀਦਾ ਕਿ ਕਿਤੇ ਕੋਈ ਬੇਅਦਬੀ ਨਾ ਹੋ ਜਾਏ, ਕਿਉਂਕਿ ਖੁਦਾ ਦੇ ਕੋਲ ਕਬੂਲੀਅਤ ਤੇ ਰੱਦ ਹੋਣ ਦਾ ਕੋਈ ਪਤਾ ਨਹੀਂ। ਇਹ ਉਹਦੀ ਮਰਜ਼ੀ ਏ ਕਿ ਤੁਹਾਡੇ ਇੰਨਿਆਂ ਗੁਨਾਹਾਂ ਨੂੰ ਤੁਹਾਡੀ ਇੱਕ ਮਾਫੀ ਨਾਲ ਕਬੂਲ ਕਰ ਲਏ, ਜਾਂ ਉਹ ਮਤਲਬ ਹੈ ਕਿ ਬੰਦਾ ਉਹਨੇ ਨਾ ਵੀ ਗੁਨਾਹ ਕੀਤਾ ਹੋਏ ਤੇ ਉਹ ਕਿਤੇ ਘਮੰਡ ਕਰ ਪਵੇ ਕਿ ਮੈਂ ਕੋਈ ਗੁਨਾਹ ਨਹੀਂ ਸਾਰੀ ਉਮਰ ਕੀਤਾ। ਵਾਹ ਵਾਹ। ਤੇ ਉਹਨੂੰ ਕਿਤੇ ਇਹ ਵੀ ਤੇ ਨਹੀਂ ਨਾ ਪਤਾ ਕਿ ਉਹਦੇ ਟੁਰਦਿਆਂ ਥੱਲਾਂ ਪੈਰਾਂ ਥੱਲੇ ਆ ਕੇ ਕੀੜੀ ਮਰ ਗਈ ਸੀ, ਹਾਂਜੀ, ਤੇ ਜਾਂ ਕੋ ਕੀੜਾ ਮਰ ਗਿਆ ਸੀ ਤੇ ਉਹਨੇ ਵੇਖਿਆ ਹੀ ਨਹੀਂ ਸੀ, ਜਾਂ ਉਹਨੇ ਇਸ ਗੱਲ ਨੂੰ ਜਾਤਾ ਹੀ ਨਹੀਂ ਸੀ ਕਿ ਇਹਦਾ ਮਰ ਜਾਣਾ ਵੀ ਕੋਈ ਜੁਰਮ ਹੈ ਜਾਂ ਗੁਨਾਹ ਹੈ। ਤੇ ਇਸ ਵਾਸਤੇ ਇਹ ਡਰਨ ਦਾ ਮਕਾਮ ਹੈ, ਤੋਬਾ ਦਾ ਮਕਾਮ ਹੈ, ਖੁਦਾ ਦੇ ਹਜ਼ੂਰ ਹਰ ਵੇਲੇ ਝੁਕਿਆ ਰਹਿਣ ਦਾ ਤੇ ਨੀਵਿਆਂ ਹੋਣ ਦਾ ਮਕਾਮ ਹੈ। ਜੇ ਕੋਈ ਭੁੱਲਾਂ ਕੀਤੀਆਂ ਨੇ
ਫੇਰ ਵੀ ਉਹਦੇ ਕੋ ਗਿੜਗੜਾ ਕੇ ਮਾਫੀ ਮੰਗੋ ਜੀ। ਹਾਂਜੀ ਉਹਦੇ ਅੱਗੇ ਨੀਵੇਂ ਹੋ ਕੇ ਉਹਦੀ ਭਗਤੀ ਕਰੋਗੇ, ਰੱਬਾ ਸੋਹਣਿਆ ਮੈਂ ਕਿਸੇ ਕਾਬਲ ਨਹੀਂ, ਹਾਂਜੀ ਤੂੰ ਹੀ ਮਾਲਕ ਹੈ, ਮੇਰੀਆਂ ਜੋ ਵੀ ਕਰਤਾਂ ਨੇ, ਜੇ ਮੇਰੀਆਂ ਕੋ ਨਮਾਜ਼ਾਂ ਨੇ ਤੇ ਉਹ ਵੀ ਤੂੰ ਹੀ ਕਬੂਲਣੀਆਂ ਨੇ, ਜੇ ਮੇਰੇ ਕੋਲ ਚੰਗੇ ਕੰਮ ਨੇ ਤੇ ਉਹ ਵੀ ਤੂੰ ਕਬੂਲ ਕਰਨੇ ਨੇ, ਤੇ ਮੈਨੂੰ ਕਿਸੇ ਗੱਲ ਤੇ ਮਾਣ ਨਹੀਂ। ਕਿਉਂਕਿ ਇੱਥੇ ਮੈਂ ਅਰਜ਼ ਕਰਨਾ ਵੀ ਕਿਤੇ ਲੰਘਦਿਆਂ ਟੱਪਦਿਆਂ ਕੀੜੀ ਪੈਰ ਥੱਲੇ ਆ ਗਈ ਹੋਏ, ਬੰਦੇ ਨੂੰ ਪਤਾ ਹੀ ਨਹੀਂ ਜੀ, ਹਾਂਜੀ, ਤੇ ਉਹ ਉਹਨੂੰ ਉਸੇ ਗੱਲ ਤੋਂ ਫੜ ਲਏ। ਇਸ ਵਾਸਤੇ ਕਰੀਏ ਤੇ ਫੇਰ ਵੀ ਡਰੀਏ, ਨਾ ਕਰੀਏ ਫੇਰ ਵੀ ਰੱਬ ਕੋਲੋਂ ਡਰਦੇ ਰਹੀਏ। ਲਓ ਜੀ ਧੀਏ ਸਾਡੀਏ ਆਪਦਾ ਬੀਬੀ ਸਾਹਿਬਾ, ਤੁਸਾਂ ਬੜੇ ਸੋਹਣੇ ਬਾਬਾ ਜੀ ਦੇ ਲਫ਼ਜ਼ ਸੁਣੇ, ਉਹਨਾਂ ਕਿਸ ਤਰ੍ਹਾਂ ਵੱਖਰਾ ਵੱਖਰਾ ਨਖੇੜਾ ਕੀਤਾ ਕਿ ਅੱਲਾਹ ਪਾਕ ਸੱਚੇ ਸਾਹਿਬ ਦੇ ਹਜ਼ੂਰ ਜਿੰਨੀਆਂ ਮਰਜ਼ੀ ਨੇਕੀਆਂ ਕਰੋ, ਪਰ ਉਹਦੇ ਤੇ ਇੱਕ ਤੇ ਇਤਰਾਓ ਨਾ, ਉਹਦੇ ਤੇ ਮਾਨ ਨਾ ਕਰੋ ਕਿ ਮੈਂ ਬੜਾ ਇਬਾਦਤ ਗੁਜ਼ਾਰ ਹਾਂ। ਅੱਲਾਹ ਪਾਕ ਸੱਚੇ ਦੇ ਹਜ਼ੂਰ ਆਜਜ਼ੀ ਹੀ ਕਰੋ। ਜਿਵੇਂ ਮੌਲਾਨਾ ਰੂਮ ਨੇ ਫਰਮਾਇਆ ਸੀ ਕਿ ਇਹ ਨਾ ਕਦੀ ਮਾਨ ਕਰੀ ਕਿ ਬਾਦਸ਼ਾਹ ਦੀ ਮੈਂ ਬਹੁਤ ਜ਼ਿਆਦਾ ਖਿਦਮਤ ਕਰਨਾ। ਬਾਦਸ਼ਾਹ ਦਾ ਜੋ ਕੋਈ ਮੁਲਾਜ਼ਮ ਹੋਇਆ ਬੰਦਾ, ਤੇ ਉਹ ਪੈ ਆਖਦੇ ਨੇ ਮੌਲਾਨਾ ਰੂਮ ਕਿ ਅੱਲਾਹ ਪਾਕ ਦੇ ਆ ਬੰਦਿਆ, ਤੂੰ ਬਾਦਸ਼ਾਹ ਦੀ ਮੁਲਾਜ਼ਮਤ ਕਰਨਾ ਨਾ, ਤੇ ਕਦੀ ਇਹ ਮਾਨ ਨਾ ਕਰੀ ਕਿ ਮੈਂ ਬਹੁਤ ਜ਼ਿਆਦਾ ਬਾਦਸ਼ਾਹ ਦੀ ਖਿਦਮਤ ਕਰਨਾ, ਮੈਂ ਬਾਦਸ਼ਾਹ ਦੇ ਸਾਰੇ ਕੰਮ ਕਰਨਾ, ਮੈਂ ਉਹ ਵੀ ਕਰਨਾ, ਮੈਂ ਉਹ ਵੀ ਕਰਨਾ। ਇਹ ਕਦੀ ਮਾਨ ਨਾ ਕਰੀ। ਇਹ ਸ਼ੁਕਰ ਕਰ ਕਿ ਬਾਦਸ਼ਾਹ ਨੇ ਤੈਨੂੰ ਕੋਲ ਨੌਕਰ ਰੱਖਿਆ ਹੈ, ਨਹੀਂ ਤੇ ਤੈਨੂੰ ਅੱਜ ਬਾਦਸ਼ਾਹ ਕੱਢ ਦੇਵੇ ਤੇ ਬਾਦਸ਼ਾਹ ਦੀ ਨੌਕਰੀ ਕਰਨ ਲਈ 5 ਕਰੋੜ ਬੰਦਾ ਹੋਰ ਤਿਆਰ ਹੁੰਦਾ। ਬਾਦਸ਼ਾਹ ਨੂੰ ਨੌਕਰਾਂ ਦਾ ਘਾਟਾ ਹੁੰਦਾ। ਜਿਹੜਾ ਬਾਦਸ਼ਾਹ ਹੋਵੇ ਵਕਤ ਦਾ, ਉਹਦੇ ਕੋਲ ਤੇ ਨੌਕਰ ਲੱਗਣ ਲਈ ਹਜ਼ਾਰਾਂ ਬੰਦੇ ਤਿਆਰ ਹੁੰਦੇ ਨੇ। ਤੇ ਤੂੰ ਕਦੀ ਇਹ ਮਾਨ ਨਾ ਕਰ ਕਿ ਮੈਂ ਬੜਾ ਬਾਦਸ਼ਾਹ ਦਾ ਖਿਦਮਤ ਗੁਜ਼ਾਰ ਹਾਂ। ਤੂੰ ਇਹ ਹੀ ਮਾਨ ਕਰਕੇ ਬਾਦਸ਼ਾਹ ਨੇ ਮੈਨੂੰ ਨੌਕਰ ਰੱਖਿਆ, ਉਹਦੀ ਮਿਹਰਬਾਨੀ। ਤੇ ਦੂਸਰੀ ਗੱਲ ਇਹ ਵੇ ਕਿ ਪਿਆਰੇ ਨਬੀ ਪਾਕ ਦੀ ਇੱਕ ਹਦੀਸੇ ਪਾਕ ਹੈ ਕਿ ਕੋਈ ਬੰਦਾ ਵੀ ਉਨੀ ਦੇਰ ਤੱਕ ਨਹੀਂ ਬਖਸ਼ਿਆ ਜਾਏਗਾ ਜਿੰਨੀ ਦੇਰ ਤੱਕ ਅੱਲਾਹ ਪਾਕ ਸੱਚਾ ਆਪਣੀ ਰਹਿਮਤ ਦੇ ਸਾਏ ਥੱਲੇ ਨਹੀਂ ਉਹਨੂੰ ਲਏਗਾ। ਜਿੰਨੇ ਮਰਜ਼ੀ ਉਹਨੇ ਨੇਕ ਅਮਲ ਕੀਤੇ ਹੋਣ, ਜੋ ਮਰਜ਼ੀ ਉਹਨੇ ਅੱਲਾਹ ਪਾਕ ਨੂੰ ਰਾਜ਼ੀ ਕਰਨ ਵਾਸਤੇ ਕੀਤਾ ਹੋਵੇ, ਕਿਆਮਤ ਵਾਲੇ ਦਿਨ ਉਹਦੀ ਬਖਸ਼ਿਸ਼ ਤਾਂ ਹੀ ਹੋਏਗੀ ਜੇ ਅੱਲਾਹ ਪਾਕ ਸੱਚਾ ਉਦਣ ਉਹਦੇ ਤੇ ਮਿਹਰਬਾਨ ਹੋਏਗਾ। ਰਹੀਮ ਕਰੀਮ ਰੱਬ ਉਦਣ ਆਪਣੀ ਮਿਹਰ ਉਹਦੇ ਉੱਤੇ ਛਾਂ ਕਰੇਗਾ। ਪਰ ਸਾਹਿਬ ਇਸੇ ਹੀ ਖਾਨ ਨਾਲ ਜਿਹਦੀ ਗੱਲ ਕਰ ਰਹੇ ਹਾਂ ਕਿ ਕਰੀਏ ਤੇ ਫੇਰ ਵੀ ਡਰੀਏ, ਨਾ ਕਰੀਏ ਤੇ ਫੇਰ ਵੀ ਡਰੀਏ, ਇਹਦੇ ਨਾਲ ਹੀ ਜੁੜਿਆ ਹੋਇਆ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਸ਼ੇਰ ਹੈ ਕਿ ਪੜ੍ਹੇ ਦਾ ਤੂੰ ਮਾਣ ਕਰੀ ਨਾ, ਤੇ ਨਾ ਆਖੀ ਮੈਂ ਪੜ੍ਹਿਆ, ਤੇ ਉਹ ਜੱਬਾਰ ਕਹਾਰ ਕਹਾਵੇ, ਮੱਤੇ ਰੋੜ ਦੇਵੇ ਦੁੱਧ ਕੜਿਆ। ਵਾਹ ਵਾਹ। ਲਓ ਜੀ ਪਿਆਰਿਓ, ਵੇਖੋ ਕਿੱਡਾ ਖੂਬਸੂਰਤ ਬਾਬਾ ਜੀ ਨੇ ਬਿਆਨ ਫਰਮਾਇਆ ਕਿ ਜੇ ਕਰੀਏ ਤੇ ਤਾਂ ਵੀ ਡਰੀਏ, ਤੇ ਜੇ ਨਾ ਕਰੀਏ ਤੇ ਤਾਂ ਵੀ ਡਰੀਏ। ਕਿਉਂਕਿ ਗੱਲ ਉਸ ਰਹੀਮ ਕਰੀਮ ਸ਼ਫੀਕ ਰੱਬ ਦੀ ਸ਼ਫਕਤ ਤੇ ਮਿਹਰਬਾਨੀ ਤੇ ਉਹਦੀ ਰਹਿਮਤ ਤੇ ਹੀ ਮੁੱਕਣੀ ਹੈ। ਜਿੰਨੀ ਦੇਰ ਤੱਕ ਅੱਲਾਹ ਪਾਕ ਦੀ ਰਹਿਮਤ ਕਿਆਮਤ ਨੂੰ ਸ਼ਾਮਲੇ ਹਾਲ ਨਹੀਂ ਹੋਣੀ, ਬੰਦੇ ਨੇ ਭਾਵੇਂ ਕਿੱਡੇ ਚੰਗੇ ਕੰਮ ਕੀਤੇ ਹੋਣਗੇ, ਜੰਨਤ ਉਹਦਾ ਮੁਕੱਦਰ ਨਹੀਂ ਬਣ ਸਕਦੀ। ਬਾਬਾ ਜੀ ਇਸਲਾਮਾਬਾਦ ਤੋਂ ਚੌਧਰੀ ਲੁਕਮਾਨ ਚੀਮਾ ਸਾਹਿਬ ਜੀ ਜੀ ਜੀ, ਉਹਨਾਂ ਅਖਾਨ ਭਿਜਵਾਇਆ ਕਿ ਜਿਨਸ ਤੋਲਿਆਂ ਤੇ ਮਾਨਸ ਬੋਲਿਆਂ ਹੀ ਪਤਾ ਲੱਗਦਾ ਹੈ। ਜੀ ਬਿਲਕੁਲ ਠੀਕ। ਇਹਦਾ ਤਰਜਮਾ ਦੱਸੋ ਜੀ। ਹਾਂਜੀ ਵੇਖੋ ਨਾ ਜੀ ਕਿ ਜਿਨਸ ਜਿਹੜੀ ਹੈ ਉਹ ਜਦੋਂ ਤੁਸੀਂ ਉਹਨੂੰ ਤੋਲੋਗੇ ਨਾ ਤੇ ਤੁਹਾਨੂੰ ਪਤਾ ਲੱਗ ਜਾਏਗਾ ਕਿੰਨੀ ਹੋਈ ਹੈ। ਹੁਣ ਬੋਲ ਚੁ ਪਿਆ ਅੰਦਾਜ਼ੇ ਨਾਲ, ਆਟੇ ਸੱਟੇ ਨਾਲ। ਲੋਕਾਂ ਕਿਸੇ ਆਖਣਾ 20 ਮਾਣੇ, ਕਿਸੇ ਆਖਣਾ 25 ਮਾਣੇ, ਦੂਜੇ ਨੇ ਆਖਣਾ ਨਹੀਂ 19 ਮਾਣੇ, ਤੀਜੇ ਨੇ ਆ ਕੇ ਆਖਣਾ ਨਹੀਂ ਉਹ 18.5 ਮਾਣੇ। ਉਹ ਜਦੋਂ ਤੋਲੋਗੇ ਨਾ ਤੇ ਤੁਹਾਨੂੰ ਉਹਦਾ ਪੂਰਾ ਪਤਾ ਲੱਗ ਜਾਏਗਾ ਬਈ ਇਹ ਜਿਨਸ ਜਿਹੜੀ ਹੈ ਇਹ ਕਿੰਨੀ ਹੋਈ ਹੈ। ਹਾਂਜੀ। ਦੂਜਾ ਇਹ ਵੇ ਕਿ ਇਹਦੇ ਦੂਸਰੇ ਮਾਇਨੇ ਇਹ ਨੇ ਕਿ ਕਿਸੇ ਨੂੰ ਵੀ ਤੁਹਾਨੂੰ ਕਿਸੇ ਨਾਲ ਕੋਈ ਕੰਮ ਪੈ ਗਿਆ ਤੇ ਵੇਲਾ ਕੋਈ ਔਖਾ ਵਕਤ ਤੁਹਾਡੇ ਤੇ ਆ ਗਿਆ ਜੀ, ਤੇ ਉਥੋਂ ਤੁਹਾਨੂੰ ਪਤਾ ਲੱਗੇਗਾ ਬਈ ਸੱਜਣ ਸਾਥੀ ਕਿਹੜਾ ਜਿਹੜਾ ਮੇਰੇ ਵੇਲੇ ਸਿਰ ਬੌੜਿਆ। ਹਾਂਜੀ। ਉਹ ਵੀ ਇੱਕ ਤੁਹਾਨੂੰ ਪਤਾ ਲੱਗ ਜਾਏ ਕਿ ਜਿਨ੍ਹਾਂ ਨੂੰ ਮੈਂ ਇੰਨੇ ਆੜਿਆਂ ਨੂੰ ਦੋਸਤ ਜਾਂ ਸੱਜਣ ਸਮਝਣਾ,
ਉਹਨਾਂ ਚੋਂ ਤੋਲ 'ਚ ਕਿਹੜਾ ਪੂਰਾ ਉਤਰਿਆ। ਹਾਂ ਹਾਂ ਹਾਂਜੀ। ਤੇ ਮਾਨਸ ਆਂਦੇ ਨੇ ਇਨਸਾਨ ਨੂੰ, ਜਿਸ ਤਰ੍ਹਾਂ ਭਲਾ ਮਾਨਸ ਇੱਕ ਬਦ ਮਾਨਸ ਹੈ ਜਿਹੜਾ ਬਾਂਦਰ ਦੀ ਸ਼ਕਲ ਦਾ ਹੁੰਦਾ ਹੈ, ਜੀ, ਜੀ। ਉਹ ਇਨਸਾਨ ਦੀ ਵਿਗੜੀ ਹੋਈ ਸ਼ਕਲ। ਜੀ ਜੀ ਮਾਨਸ ਜਿਹੜਾ ਹੈ, ਮਨਸ ਵੀ ਇਹਨੂੰ ਆਖਦੇ ਨੇ, ਮਾਨਸ ਵੀ ਆਖਦੇ ਨੇ ਕਿ ਮਾਨਸ ਜਦੋਂ ਮੂੰਹੋਂ ਬੋਲੇਗਾ ਤੇ ਉਹਦੇ ਇਲਮ ਅਦਬ ਦਾ, ਗਿਆਨ ਦਾ, ਉਹਦੇ ਫਿਕਰ ਦਾ ਤੁਹਾਨੂੰ ਪਤਾ ਲੱਗੇਗਾ। ਜਦੋਂ ਤੁਸੀਂ ਉਹ ਚੁੱਪ ਕਰਕੇ ਬੈਠਾ ਤੇ ਚਿਹਰੇ ਤੋਂ ਤੁਸੀਂ ਉਹਨੂੰ ਕਿੰਨਾ ਕੁ ਉਹਦਾ ਮਤਲਬ ਅੰਦਾਜ਼ਾ ਲਾ ਲੋਗੇ ਭਈ ਇਹ ਕਿੱਡਾ ਕੁ ਸਿਆਣਾ ਜਾਂ ਕਿੱਡਾ ਕੁ ਪੜ੍ਹਿਆ ਲਿਖਿਆ ਬੰਦਾ ਹੈ। ਜਦੋਂ ਬੰਦਾ ਬੋਲੇਗਾ ਤੇ ਉਹਦਾ ਇਲਮ ਫਜ਼ਲ ਜਿਹੜਾ ਹੈ ਉਹ ਫੇਰ ਜਾਂ ਉਹਦਾ ਕੱਚ ਜਾਂ ਉਹਦਾ ਪੱਕ, ਇਹ ਸਾਰਾ ਜਿਹੜਾ ਉਹਦਾ ਜ਼ਾਹਰ ਹੋ ਜਾਏਗਾ। ਵਾਹ ਵਾਹ ਜਾ ਲਓ ਜੀ ਪਿਆਰਿਓ, ਕੋਈ ਜਿਨਸ ਉਹਨੂੰ ਤੋਲਿਆਂ ਪਤਾ ਲੱਗਦਾ ਹੈ ਕਿ ਇਹਦਾ ਵਜ਼ਨ ਕਿੰਨਾ ਹੈ, ਇਹਦੀ ਮਾਲੀਅਤ ਕਿੰਨੀ ਹੈ, ਇਹਦਾ ਵਜ਼ਨ ਵੀ ਕਿੰਨਾ ਤੇ ਇਹ ਕਿੰਨੇ ਕੁ ਦੀ ਏ, ਇਹਦੀ ਰਕਮ ਕਿੰਨੀ ਵਟੀ ਜਾਏਗੀ। ਤੇ ਇਸੇ ਤਰ੍ਹਾਂ ਹੀ ਬਾਬਾ ਜੀ ਪੈ ਫਰਮਾਉਂਦੇ ਨੇ ਕਿ ਮਾਨਸ ਬੋਲਿਆ ਇਨਸਾਨ ਦਾ ਪਤਾ ਲੱਗਦਾ ਹੈ ਉਹਦੀ ਗੱਲਬਾਤ ਤੋਂ, ਉਹਦੀ ਗੁਫ਼ਤਗੂ ਤੋਂ, ਉਹਦੇ ਅੰਦਾਜ਼ੇ ਤਕੱਲਮ ਤੋਂ ਕਿ ਉਹ ਕਿਸ ਤਰ੍ਹਾਂ ਦਾ ਬੋਲਦਾ ਹੈ। ਇੱਕ ਹੋਰ ਸਾਡਾ ਪੰਜਾਬੀ ਜ਼ੁਬਾਨ ਦਾ ਬੜਾ ਹੀ ਮਨ ਠਾਰ ਅਖਾਣ ਹੈ ਭਈ ਮਰਦ ਬਾਤੇ, ਘੋੜਾ ਸਾਤੇ ਤੇ ਕੁੱਤਾ ਰਾਤੇ। ਹਾਂਜੀ। ਇਹਦਾ ਮਤਲਬ ਵੀ ਇਹੋ ਹੀ ਹੈ ਭਈ ਮਰਦ ਬਾਤ ਕਰੇ ਤਾਂ ਪਤਾ ਲੱਗਦਾ ਹੈ ਕਿ ਇਹ ਕਿੰਨੇ ਕੁ ਪਾਣੀ 'ਚ, ਕਿੰਨਾ ਕੁ ਪੜ੍ਹਿਆ ਲਿਖਿਆ, ਕਿੰਨਾ ਕੁ ਸਿੱਖਿਆ ਇਸ ਬੰਦੇ ਨੇ। ਇਸੇ ਤਰ੍ਹਾਂ ਘੋੜਾ 7 ਦਿਨ ਘਰ ਰੱਖੀਏ ਤੇ ਫਿਰ ਉਹਦੇ ਐਬਾਂ ਦਾ, ਉਹਦੀਆਂ ਖਸੂਸੀਆਤ ਦਾ ਪਤਾ ਲੱਗਦਾ, ਇੱਕ ਦਿਨ 'ਚ ਨਹੀਂ ਪਤਾ ਲੱਗ ਸਕਦਾ। ਤੇ ਕੁੱਤਾ ਰਾਤੇ, ਕੁੱਤਾ ਤੇ ਉਹੀ ਚੰਗਾ ਹੁੰਦਾ ਨਾ ਜਿਹੜਾ ਸਾਰੀ ਰਾਤ ਜਾਗ ਕੇ, ਜਦੋਂ ਸਾਰੇ ਘਰ ਦੇ ਸੁੱਤੇ ਹੋਣ ਤੇ ਉਹ ਸਾਰੀ ਰਾਤ ਜਾਗੇ, ਰਖਵਾਲੀ ਕਰੇ, ਉਹਨੂੰ ਕਹੀਦਾ ਵਾਚਿੰਗ ਡਾਗ। ਇਹ ਬਹੁਤ ਅੱਛਾ ਕੁੱਤਾ ਹੈ ਜੀ। ਤੇ ਜਿਹਨੇ ਸਾਰਾ ਦਿਨ ਖਾਂਦਿਆਂ ਰਹਿਣਾ ਤੇ ਸਾਰੀ ਰਾਤ ਸੌਂ ਕੇ ਗੁਜ਼ਾਰ ਦੇਣੀ ਹੈ, ਉਹ ਕੁੱਤਾ ਤੇ ਫਿਰ ਘਰ ਰੱਖਣ ਦੇ ਕਾਬਲ ਨਹੀਂ ਹੁੰਦਾ। ਇਹਦੇ ਵਿੱਚ ਇਸ ਅਖਾਣ 'ਚ ਆਖਿਆ ਹੀ ਗਿਆ ਹੈ ਕਿ ਜਿਸ ਤਰ੍ਹਾਂ ਕਿਸੇ ਜਿਨਸ, ਕਿਸੇ ਗੱਲੇ ਦੀ ਕੀਮਤ ਦਾ ਤੇ ਉਹਦੇ ਵਜ਼ਨ ਦਾ ਪਤਾ ਉਹਨੂੰ ਤੋਲ ਕੇ ਲੱਗਦਾ ਹੈ, ਇਸੇ ਤਰ੍ਹਾਂ ਇਨਸਾਨ ਦਾ ਪਤਾ ਉਹਦੇ ਬੋਲ ਤੋਂ ਲੱਗਦਾ ਹੈ। ਜਦੋਂ ਉਹ ਬੋਲਦਾ ਹੈ ਤੇ ਪਤਾ ਲੱਗ ਜਾਂਦਾ ਹੈ ਕਿ ਇਹ ਕਿੰਨਾ ਕੁ ਤਾਲੀਮ ਯਾਫਤਾ ਹੈ, ਕਿੰਨਾ ਕੁ ਮੁਹੱਜ਼ਬ ਹੈ, ਕਿੰਨਾ ਕੁ ਸ਼ੁਸਤਾ ਹੈ, ਕਿੰਨਾ ਕੁ ਇਹਨੂੰ ਐਟੀਕੇਟਸ ਦਾ ਪਤਾ ਹੈ, ਕਿੰਨਾ ਕੁ ਬੰਦਿਆਂ ਦੇ ਵਿੱਚ ਉੱਠਣ ਬੈਠਣ ਇਹਨੇ ਸਿੱਖਿਆ ਹੋਇਆ ਹੈ, ਤੇ ਕਿੰਨੇ ਕੁ ਅੱਛੇ ਇਹਦੇ ਵਰਤਾਰੇ ਨੇ। ਲਓ ਜੀ ਪਿਆਰਿਓ, ਇਹਦੇ ਨਾਲ ਹੀ ਅੱਜ ਦੀ ਬੈਠਕ ਵਿੱਚੋਂ ਤੁਹਾਡੇ ਕੋਲੋਂ ਲਵਾਂਗੇ ਹੁਣ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली, रौनक हो जाऊं छट में, चल मेले नू चलिए। ओ रौनक हो जाऊं छट में, चल मेले नू चलिए। मल्ला कट कुड़ दे बट में, चल मेले नू चलिए। हाय चल